Major national security investigation underway into Parliament Hill explosive scare। ਥ੍ਰੈਟ ਵੀ ਕਿਸੇ ਮਾੜੇ ਧੀੜੇ ਦਾ ਨਹੀਂ ਸੀ। ਉਹਨਾਂ ਦੇ ਕਹਿਣ ਮੁਤਾਬਕ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਟਿਪ ਆਫ ਕੀਤਾ। ਬਾਰਡਰ ਨਾਲ ਲੱਗਦੀ ਜਿਹੜੀ ਹੈ ਉਹ ਉਹਨਾਂ ਨੂੰ ਰੈੱਡ ਅਲਰਟ ਦਿੰਦੇ ਨੇ। ਹਾਈ ਰਿਸਕ ਲੋਕਾਂ ਦੀ ਗੱਲ ਕਰਦੇ ਨੇ। ਹੁਣ ਹਾਈ ਰਿਸਕ ਲੋਕਾਂ 'ਚ ਕੌਣ ਨੇ? ਮਨਵੀਰ ਸਿੰਘ ਔਰ ਪਰਮਿੰਦਰ ਸਿੰਘ। ਉਹਨਾਂ ਨੇ 2 ਵਹੀਕਲਸ ਵੀ ਸਰਚ ਕੀਤੀਆਂ ਖਾਸ ਤੌਰ 'ਤੇ ਐਕਸਪਲੋਸਿਵਸ ਦੇ ਲਈ, ਔਰ ਉਹ ਮਨਵੀਰ ਸਿੰਘ ਔਰ ਪਰਮਿੰਦਰ ਸਿੰਘ ਦੀਆਂ ਵਹੀਕਲ ਸੀ। ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਅੱਜ ਵੀ ਕੈਨੇਡੀਅਨ ਏਜੰਸੀਆਂ ਨੂੰ ਡਿਸਇਨਫੋਰਮੇਸ਼ਨ ਮਿਸਇਨਫੋਰਮੇਸ਼ਨ ਦੇਣ 'ਚ ਕਾਮਯਾਬ ਨੇ। ਬਿਨਾਂ ਪੜਤਾਲ ਕੀਤੇ, ਬਿਨਾਂ ਉਸ ਸੋਰਸ ਨੂੰ ਜਾਂਚ ਕੀਤੇ ਜੀ ਕਿੰਨੀ ਵਲਨਰੇਬਿਲਿਟੀ ਹੈ ਇਹਨਾਂ ਦੀ ਕਿ ਵੀ ਉਹਨਾਂ ਨੇ ਕਿਸ ਹੱਦ ਤੱਕ ਜਾ ਕੇ ਐਕਟ ਕੀਤਾ। ਏਜੰਸੀਆਂ ਨੇ ਦੇਖਿਆ ਕਿ ਵੀ ਇਹ ਜਿਹੜਾ ਉੱਥੇ ਕੋਈ ਇੰਟੈਲੀਜੈਂਸ ਦਾ ਜਾਂ ਦੂਜੇ ਦੇ ਨਾਲ ਤਾਂ ਗੱਲ ਬਣਦੀ ਨਹੀਂ, ਇਹਨਾਂ ਨੂੰ ਵਿਦਿਨ ਜਿਹੜਾ ਇਹ ਇਸ ਕਿਸਮ 'ਤੇ ਲਾ ਦਿਓ ਕਿ ਭਾਈ ਤੁਹਾਡੀ ਪਾਰਲੀਮੈਂਟ ਸੇਫ ਨਹੀਂ ਹੈ, ਤੁਹਾਡੇ ਪਾਰਲੀਮੈਂਟਰੀ ਜਿਹੜੇ ਨੇ ਸਟਾਫ ਸੇਫ ਨਹੀਂ ਹੈ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ 38ਵੀਂ ਵਰ੍ਹੇਗੰਢ ਦੀ ਯਾਦ ਦੇ ਵਿੱਚ ਜਾਂ ਤੁਸੀਂ ਸਾਰਾ ਜਿਹੜਾ ਸਿਨੋਪਸਿਸ ਆ ਉਹ ਦਿੱਤਾ ਹੈ, ਕਿਵੇਂ ਇਹ ਸਾਰੇ ਪਾਰਟ ਨੂੰ ਦੇਖਿਆ ਜਾਵੇ ਸਾਡੇ ਪਰਸਪੈਕਟਿਵ ਤੋਂ, ਅਤੇ ਨਾਲ ਹੀ ਨਾਲ ਜਦੋਂ ਅਸੀਂ ਸਟੇਟ ਦੇ ਨੈਰੇਟਿਵ ਦੀ ਗੱਲ ਕਰਦੇ ਹਾਂ ਉਹ ਟੁੱਟਿਆ। ਤੁਸੀਂ ਕਿਹਾ ਵੀ ਸਭ ਤੋਂ ਵੱਡੀ ਪ੍ਰਾਪਤੀ ਹੈ ਇਹਨਾਂ 38 ਸਾਲਾਂ ਦੀ, ਅਤੇ ਉਸੇ ਸਟੇਟ ਵੱਲੋਂ ਇੱਕ ਜਿਹੜੀ ਪ੍ਰੋਪੇਗੈਂਡਾ ਵਾਰਫੇਅਰ ਆ, ਇੱਕ ਨੈਰੇਟਿਵ ਉਹਨੂੰ ਜਿਹਨੂੰ ਕਹਿੰਦੇ ਆ ਇਨਵੈਂਟ ਕੀਤਾ ਜਾਂਦਾ ਆ ਜਾਂ ਕਿਵੇਂ ਉਹ ਥੋਪਿਆ ਜਾਂਦਾ ਆ। ਹੁਣ ਅਸੀਂ ਇੱਥੇ ਬੈਠੇ ਗੱਲ ਕਰ ਰਹੇ ਹਾਂ ਅਮਰੀਕਾ, ਕੈਨੇਡਾ, UK, ਬਾਹਰਲੇ ਮੁਲਕਾਂ ਦੇ ਵਿੱਚ, ਅਤੇ ਇੱਥੇ ਦੀਆਂ ਸਰਕਾਰਾਂ ਦੇ ਨਾਲ ਜਿਹੜੀ ਡਿਪਲੋਮੈਟਿਕ ਟਾਈਜ਼ ਹੁੰਦੀਆਂ ਨੇ ਉਹ ਬੜੀਆਂ ਅਹਿਮ ਹੁੰਦੀਆਂ ਨੇ। ਮਤਲਬ ਅਸੀਂ ਭਾਵੇਂ ਇੱਥੇ ਬੈਠੇ ਹਾਂ ਬਾਹਰਲੇ ਮੁਲਕਾਂ ਦੇ ਵਿੱਚ, ਅਸੀਂ ਇੱਥੇ ਦੇ ਸਿਸਟਮ ਦੇ ਰਾਹੀਂ ਇੱਕ ਆਜ਼ਾਦਾਨਾ ਮਾਹੌਲ ਦੇ ਵਿੱਚ ਆਪਣਾ ਨੈਰੇਟਿਵ ਪੁਸ਼ ਕਰਦੇ ਹਾਂ ਜਾਂ ਜਸਟਿਸ ਦੀ ਜਿਹੜੀ ਗੱਲ ਹੈ ਉਹ ਕਰਦੇ ਹਾਂ ਜਾਂ ਜਿਹੜਾ ਆਪਣਾ ਪੱਖ ਹੈ ਉਹ ਰੱਖਦੇ ਹਾਂ ਕਿ ਕਿਵੇਂ ਸਾਡੇ ਨਾਲ ਧੱਕਾ ਹੋਇਆ, ਪਰ ਉਹਨੂੰ ਰੋਕਿਆ ਕਿਵੇਂ ਜਾਂਦਾ, ਉਹਦੇ 'ਤੇ ਬੰਦਿਸ਼ਾਂ ਕਿਵੇਂ ਲਾਈਆਂ ਜਾਂਦੀਆਂ ਨੇ ਜਾਂ ਉਹਨੂੰ ਡੀਰੇਲ ਕਿਵੇਂ ਕੀਤਾ ਜਾਂਦਾ, ਉਹਨੂੰ ਬਦਨਾਮ ਕਿਵੇਂ ਕੀਤਾ ਜਾਂਦਾ, ਇਹ ਇੱਕ ਵੱਖਰਾ ਚੈਪਟਰ ਹੈ। ਇਸੇ ਲੜੀ ਦੇ ਤਹਿਤ ਮਤਲਬ ਬੀਤੀ ਕੱਲ੍ਹ ਜਦੋਂ ਅਸੀਂ ਦੇਖਦੇ ਹਾਂ ਇਸ ਘੱਲੂ ਘਰ ਰਿਮੈਂਬਰੈਂਸ ਮਾਰਚ ਦੀ ਅਸੀਂ ਗੱਲ ਕਰਦੇ ਹਾਂ, ਹੁਣ ਕੈਨੇਡਾ ਦੀ ਪਾਰਲੀਮੈਂਟ ਓਟਵਾ ਦੇ ਵਿੱਚ ਹਰ ਸਾਲ ਜਿਹੜਾ ਆ ਉੱਥੇ ਵੀ ਪ੍ਰੋਟੈਸਟ ਕੀਤਾ ਜਾਂਦਾ ਹੈ। ਟੋਰਾਂਟੋ, ਮੌਂਟਰੀਅਲ ਅਤੇ ਸਾਰੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਉੱਥੇ ਪਹੁੰਚਦੀਆਂ ਨੇ। ਤਾਂ ਹੁਣ ਕੈਨੇਡੀਅਨ ਮੀਡੀਆ ਦੇ ਵਿੱਚ ਵੱਡੀ ਖਬਰ ਲੱਗੀ ਹੈ, ਸਾਰਾ ਜਿਹੜਾ ਕੈਨੇਡੀਅਨ ਮੀਡੀਆ ਆ ਮੇਜਰ ਤੌਰ ਦੇ ਉੱਤੇ, ਕਿ ਉੱਥੇ ਪਾਰਲੀਮੈਂਟ ਦੇ ਉੱਤੇ ਅਟੈਕ ਦੀ ਜਿਹੜੀ ਸੀ ਉਹ ਸੰਭਾਵਨਾ ਸੀ। ਇੱਕ ਇਨਫੋਰਮੇਸ਼ਨ ਜਿਹੜੀਆਂ ਕੈਨੇਡੀਅਨ ਏਜੰਸੀਜ਼ ਤੱਕ ਪਹੁੰਚੀ ਹੈ ਅਤੇ ਉਹਦੇ ਥੱਲੇ ਉਹਨਾਂ ਨੇ ਜਿਹੜਾ ਆ ਉੱਥੇ ਸਟਰੀਟਸ ਬਲੌਕ ਕੀਤੀਆਂ, ਲੋਕਾਂ ਨੂੰ ਰੋਕਿਆ, ਅਤੇ ਈਵਨ ਜਿਹੜਾ ਸਿੱਖਾਂ ਵੱਲੋਂ ਰੈਲੀ ਉੱਥੇ ਰੱਖੀ ਗਈ ਸੀ ਉਹਨਾਂ ਨੂੰ ਰੋਕਿਆ ਗਿਆ। ਅਤੇ ਬਾਅਦ ਦੇ ਵਿੱਚ ਆਉਂਦਾ ਵੀ ਜਿਹੜੇ ਸਿੱਖ ਆਗੂ ਨੇ ਜਿਨ੍ਹਾਂ ਦੇ ਵਿੱਚ ਇੱਕ ਸਰਦਾਰ ਮਨਵੀਰ ਸਿੰਘ TV84 ਦੇ ਵੀ ਬਿਊਰੋ ਚੀਫ ਨੇ, ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਇਸ ਇੰਟੈਲ ਦੇ ਥੱਲੇ। ਮਤਲਬ ਇਹ ਸਾਰਾ ਪਾਰਟ ਕੀ ਹੈ ਕਿ ਇਹਨੂੰ ਉਸੇ ਲੜੀ ਦੇ ਤਹਿਤ ਜੋੜਿਆ ਜਾਵੇ ਜਾਂ ਇਹ ਮਤਲਬ ਕੀ ਮਸਲਾ ਆ? ਦੇਖੋ, ਅਸੀਂ ਪਹਿਲੇ ਦਿਨ ਤੋਂ ਜਿਹੜੀ ਗੱਲ ਰਿਪੀਟਡਲੀ ਪਿਛਲੇ ਇਹਨਾਂ ਸਾਰੇ ਦਹਾਕਿਆਂ ਦੇ ਵਿੱਚ ਦੁਹਰਾਈ ਕਿ ਖਾਲਿਸਤਾਨ ਦੀ ਕਾਇਮੀ ਦੇ ਵਿੱਚ ਸਿੱਖ ਡਾਇਸਪੋਰਾ ਦਾ ਕੀ ਰੋਲ ਹੈ, ਠੀਕ ਇਵੇਂ ਹੀ ਜਿਵੇਂ ਇਜ਼ਰਾਈਲ ਦੀ ਕਾਇਮੀ 'ਚ ਜੂਇਸ਼ ਡਾਇਸਪੋਰਾ ਨੇ ਰੋਲ ਅਦਾ ਕੀਤਾ, ਈਸਟ ਤੈਮੂਰ ਦੀ ਕਾਇਮੀ 'ਚ ਉਹਨਾਂ ਦੇ ਡਾਇਸਪੋਰਾ ਨੇ ਰੋਲ ਅਦਾ ਕੀਤਾ ਜੀ। ਸਾਊਥ ਸੁਡਾਨ ਐਜ਼ ਏ ਮੁਲਕ ਰੈਫਰੈਂਡਮ ਕਰਵਾਉਣ 'ਚ ਉਹਨਾਂ ਦੇ ਡਾਇਸਪੋਰਾ ਨੇ ਰੋਲ ਅਦਾ ਕੀਤਾ, ਆਰਮੀਨੀਅਨ ਜੈਨੋਸਾਈਡ ਨੂੰ ਰੈਕਗਨਾਈਜ਼ ਕਰਾਉਣ 'ਚ ਉਹਨਾਂ ਦੇ ਡਾਇਸਪੋਰਾ ਨੇ ਰੋਲ ਅਦਾ ਕੀਤਾ। ਔਰ ਜਿਸ ਅੰਦਾਜ਼ ਦੇ ਵਿੱਚ ਈਵਨ ਜਿਹੜਾ ਬੇਸ਼ੱਕ ਉਹ ਇਸ ਪੀਰੀਅਡ 'ਚ ਜਦੋਂ ਅਸੀਂ ਰੈਫਰੈਂਡਮ ਦੀ ਗੱਲ ਕਰਦੇ ਉਹ ਸਕਾਟਲੈਂਡ ਦਾ ਹੋਏ ਜਾਂ ਕਿਊਬੈਕ ਦਾ ਹੋਏ, ਉਸ ਮਾਮਲੇ 'ਚ ਵੀ ਕਿਤੇ ਨਾ ਕਿਤੇ ਸਾਇਲੈਂਟ ਸਪੋਰਟ ਜਿਹੜੀ ਹੈ ਸਕਾਟਿਸ਼ ਮਾਮਲਿਆਂ, ਜਿਵੇਂ ਬਰੇਵ ਹਾਰਟ ਫਿਲਮ ਆਈ, ਸਕਾਟਿਸ਼ ਡਾਇਸਪੋਰਾ ਨੇ ਉਹ ਸਾਰੇ ਨੂੰ ਜਿਹੜੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਬਣਨ ਤੋਂ ਪਹਿਲਾਂ ਬਹੁਤ ਵੱਡਾ ਇਨਫਲੂਐਂਸ ਉਸ ਦਾ ਰਿਹਾ। ਔਰ ਮੈਂ ਹਮੇਸ਼ਾ ਹੀ ਇਹ ਬਿਲੀਵ ਕਰਦਾ ਕਿ ਸਿੱਖ ਡਾਇਸਪੋਰਾ ਔਰ ਸਾਡਾ ਦੁਸ਼ਮਣ ਸਾਡੇ ਤੋਂ ਵੀ ਪਹਿਲਾਂ ਬਿਲੀਵ ਕਰਦਾ, ਔਰ ਇਸ ਗੱਲ ਦਾ ਧਿਆਨ ਰਹੇ
ਕਿ ਜਦੋਂ ਉਹਨਾਂ ਨੇ ਇੰਦਰਾ ਗਾਂਧੀ ਨੇ ਔਰ ਉਸ ਦੀ ਰਾਹ ਜਿਹੜੀ ਉਹਨਾਂ ਹੀ ਖੁਦ ਜਿਹੜੀ ਏਜੰਸੀ ਬਣਾਈ ਇੰਦਰਾ ਗਾਂਧੀ ਨੇ ਔਰ ਉਹਦੇ ਲਈ RN ਕੌਰ ਇੱਕ ਕਸ਼ਮੀਰੀ ਪੰਡਤ ਨੂੰ ਚੁਣਿਆ ਔਰ ਉਹਨਾਂ ਨੇ ਐਮਰਜੈਂਸੀ ਤੋਂ ਬਾਅਦ 75-76 ਦੇ ਪੀਰੀਅਡ 'ਚ ਜਦੋਂ ਕਿ ਉਹਨੇ ਐਮਰਜੈਂਸੀ ਲਾਈ ਜਿਹਦਾ ਸਿੱਖਾਂ ਨੇ ਵਿਰੋਧ ਕੀਤਾ, ਸਿੱਖ ਕੌਮ ਨੂੰ ਉਹਨਾਂ ਨੇ ਨਿਸ਼ਾਨਾ ਬਣਾ ਕੇ ਜਿਹੜਾ ਹੈ ਉਹਨਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਲਿਆ। ਤੇ ਉਹਨਾਂ ਦੇ ਸਾਹਮਣੇ ਵੀ ਸਭ ਤੋਂ ਪਹਿਲਾ ਜਿਹੜਾ ਚੈਲੰਜ ਸੀ ਜਿਹਦੇ ਲਈ ਉਹਨਾਂ ਨੇ ਵਰਕਆਊਟ ਕੀਤਾ ਉਹ ਸੀ ਸਿੱਖ ਡਾਇਸਪੋਰਾ। ਔਰ ਡਾਇਸਪੋਰਾ 'ਚ ਉਸ ਵੇਲੇ ਕੈਨੇਡਾ ਹੀ ਇੱਕ ਐਸਾ ਸੀ ਮੁਲਕ ਜਿਹਦੇ 'ਚ ਸਿੱਖਾਂ ਦੀ ਪਰਸੈਂਟੇਜ ਵਾਈਜ਼ ਟੋਟਲ ਪਾਪੂਲੇਸ਼ਨ ਦੇ ਆਲਮੋਸਟ ਭਾਰਤ ਜਿੰਨੀ ਸੀ ਜਿੰਨੀ ਉੱਥੇ ਸਿੱਖਾਂ ਦੀ ਆ 2-2.5%। ਸੋ ਇਹ ਵੀ ਉਹ ਸਮਝਦੇ ਸੀ ਔਰ ਇਸ ਲਈ ਔਰ ਹਰ ਸਿੱਖ ਐਕਟਿਵਿਸਟ ਲਈ ਸੌਫਟ ਟਾਰਗੇਟ ਕਿਤਾਬ ਪੜ੍ਹਨੀ ਲਾਜ਼ਮੀ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਦੋਨੋਂ ਹੀ ਜਿਹੜੇ ਬੜੇ ਜਿਨ੍ਹਾਂ ਨੂੰ ਤੁਸੀਂ ਰਿਸਰਚ ਮਾਈਂਡਡ ਇਨਵੈਸਟੀਗੇਟਿਵ ਮਾਈਂਡਡ ਜਰਨਲਿਸਟ ਕਹੋਗੇ, ਜ਼ਾਹਿਰ ਕਸ਼ਮੀਰੀ ਔਰ ਮਾਈਕ ਐਂਡਰਿਊ, ਔਰ ਉਹਨਾਂ ਨੇ ਈਵਨ 81-82 ਪੀਰੀਅਡ ਨੂੰ ਟਾਰਗੇਟ ਕਰਦਿਆਂ ਕਿਹਾ ਕਿ ਕਿਵੇਂ ਵੈਸਟਰਨ ਜਿਹੜਾ ਸਭ ਤੋਂ ਟੋਰਾਂਟੋ ਦੇ ਸਵਰਬ 'ਚ ਪੁਰਾਣਾ ਗੁਰਦੁਆਰਾ ਹੈ ਉਹਦੇ 'ਚ ਏਜੰਸੀਆਂ ਕਿਵੇਂ ਕਰਦੀਆਂ ਨੇ, ਕਿਵੇਂ ਇੱਕ ਸਿੱਖ ਦਾ ਮਰਡਰ ਜਿਹੜਾ ਕੋਰਟ ਰੂਮ 'ਚ ਹੁੰਦਾ ਹੈ, ਉਹ ਜਿਹੜਾ ਅਮਰਜੀਤ ਸਿੰਘ ਸਮਰਾ ਨਾਂ ਦਾ ਬੰਦਾ ਦੌੜ ਕੇ ਇੰਡੀਆ ਜਾਂਦਾ ਉਹਨੂੰ ਉੱਥੇ ਕਿਹਨੇ ਪਹੁੰਚਾਇਆ ਜਾਂ ਕੀ ਹੈ। ਸੋ ਉਹ ਕਿਉਂਕਿ ਸੌਫਟ ਟਾਰਗੇਟ ਅਲਟੀਮੇਟਲੀ ਫੋਕਸ ਤਾਂ ਹੈ ਜਿਹੜਾ 에ਅਰ ਇੰਡੀਆ ਦਾ ਜਿਹੜਾ ਉਹਨਾਂ ਨੇ ਹਾਦਸਾ ਕਰਵਾਇਆ ਰਾਹ ਨੇ ਇੰਟੈਲੀਜੈਂਸ ਬਿਊਰੋ ਨੇ ਉਹ 1985 'ਚ ਹੁੰਦਾ, ਪਰ ਉਹਨਾਂ ਸੌਫਟ ਟਾਰਗੇਟ ਨੇ ਉਹ ਸਾਰੀ ਨਿਸ਼ਾਨਦੇਹੀ ਕੀਤੀ ਕਿ ਕਿਵੇਂ 82-83 ਪੀਰੀਅਡ ਦੇ ਵਿੱਚ ਹੀ ਇਹ ਇਸ ਹੱਦ ਤੱਕ ਇੰਟਰਫੇਰੈਂਸ ਹੋ ਚੁੱਕੀ ਸੀ। ਫਿਰ ਉਹ ਕਿਵੇਂ ਸਿੱਖ ਹਲਕਿਆਂ ਦੇ ਵਿੱਚ ਵੜ ਗਏ ਸੀ ਔਰ ਉਹਨਾਂ ਨੇ ਜਿਹੜਾ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਲਈ ਸਭ ਤੋਂ ਜ਼ਿਆਦਾ ਹਮਦਰਦੀ ਔਰ ਵੋਕਲ ਆਵਾਜ਼ ਕੈਨੇਡਾ 'ਚ ਸੀ, ਜ਼ਾਹਰ ਹੈ ਫਿਰ ਅਮਰੀਕਾ UK 'ਚ ਸੀ, ਪਰ ਇਹ 에ਅਰਲਾਈਨ ਦੇ 에ਅਰ ਇੰਡੀਆ ਦੇ ਹਾਦਸੇ ਨੇ ਸਮੁੱਚੀ ਸਿੱਖ ਮੂਵਮੈਂਟ ਨੂੰ ਖਾਲਿਸਤਾਨ ਦੀ ਸਟਰਗਲ ਨੂੰ ਜਿਹੜਾ ਉਹ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ। ਸੋ ਇਹ ਗੱਲ ਜਦੋਂ ਅਸੀਂ ਅੱਜ ਦੀਆਂ ਐਕਟੀਵਿਟੀਜ਼ ਦੇਖਾਂਗੇ ਹੁਣ ਇਹ ਢੰਗ ਇੱਕ ਔਰ ਉਸ ਲਈ ਜਿਵੇਂ ਜਦੋਂ ਬ੍ਰਿਟਿਸ਼ ਕੋਲੰਬੀਆ 'ਚ ਕੇਸ ਚੱਲਿਆ ਕਿਵੇਂ ਈਵਨ RCMP ਔਰ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਇਸ ਸਾਰੇ ਦੇ ਉੱਤੇ ਜਦੋਂ ਟਰਾਇਲ ਦੇ ਵਿੱਚ RCMP ਜਾਂ ਕੈਨੇਡੀਅਨ ਇੰਟੈਲੀਜੈਂਸ ਸੀਸਸ ਨੇ ਸਿੱਖਾਂ ਦੇ ਵਿਹੜੇ 'ਚ ਇਹਨੂੰ ਪਾਉਣਾ ਚਾਹਿਆ ਤੇ ਉਹਦਾ ਵੱਡਾ ਕਾਰਨ ਇਹ ਸੀ ਕਿ ਉਹਨਾਂ ਨੂੰ ਵੀ ਇੰਡੀਅਨ ਇੰਟੈਲੀਜੈਂਸ ਜਿਹੜੀ ਹੈ ਮਿਸ ਇਨਫੋਰਮੇਸ਼ਨ ਫੀਡ ਕਰ ਰਹੀ ਸੀ ਔਰ ਕਰਦੇ ਇਸ ਹੱਦ ਤੱਕ ਉਹ ਵੀ ਉਹਨਾਂ ਤੇ ਬਿਲੀਵ ਕਰ ਰਹੇ ਸੀ। ਟ੍ਰੇਡ ਰਿਲੇਸ਼ਨ ਤਾਂ ਕੈਨੇਡਾ ਦੇ ਨਾਲ ਰਹੇ ਹੀ ਨੇ ਇੰਡੀਆ ਦੇ ਕਿ ਇਨਫੈਕਟ ਜਦੋਂ ਇਹ ਟਰਾਇਲ ਚੱਲਿਆ ਤੇ ਸਾਹਮਣੇ ਆਇਆ ਕਿ ਈਵਨ ਜਿਹੜੀਆਂ ਕੁਝ ਕਰੂਸ਼ਲ ਸੀ ਆਡੀਓ ਟੇਪਸ ਜਿਹਦੇ ਥੱਲੇ ਪ੍ਰੂਵ ਹੁੰਦਾ ਸੀ ਕਿ ਭਾਈ ਕਿਹੜੇ ਏਜੰਟ ਇਹਨਾਂ ਨੂੰ ਉਹ ਉਹਨਾਂ ਨੇ ਡਿਸਟਰੋਏ ਕਰਤੇ ਸੀ RCMP ਨੇ ਵੀ। ਸੋ ਮਤਲਬ ਇਹ ਹੈ ਕਿ ਵੀ ਇਹ 80s ਦੇ ਵਿੱਚ ਹੀ ਉਸ ਲੈਵਲ ਤੇ ਵੜ ਗਏ ਸੀ। ਉਸ ਤੋਂ ਬਾਅਦ ਜ਼ਾਹਰ ਹੈ ਕਿ ਜ਼ਰੂਰ ਕੋਈ ਇੰਪਰੂਵਮੈਂਟ ਕੈਨੇਡੀਅਨ ਏਜੰਸੀਆਂ ਨੇ ਦੂਜਿਆਂ ਨੇ ਕੀਤੀ ਹੋਏਗੀ, ਲੇਕਿਨ ਅਸੀਂ ਸੈਕੰਡ ਫੇਜ਼ ਦੇਖਦੇ ਹਾਂ ਕਿ ਉਸ ਸਾਰੇ ਪੀਰੀਅਡ 'ਚ ਇੱਕ ਤਾਂ ਉਹਦੇ ਪ੍ਰਭਾਵ ਥੱਲੇ ਹੀ ਉਸ ਕੇਸ ਦੇ ਅਗਲੇ 10-15 ਸਾਲ ਪਬਲਿਕ ਟਰਾਇਲ ਸਿੱਖਾਂ ਦਾ ਹੁੰਦਾ ਰਿਹਾ, ਪਰ ਜਦੋਂ ਇਹ ਸਾਰੀ ਪਿਕਚਰ ਕਿਤੇ ਨਾ ਕਿਤੇ ਕਲੀਅਰ ਹੋਣੀ ਸ਼ੁਰੂ ਹੋਈ ਔਰ ਸਿਨੈਰੀਓ ਦੇ ਉੱਤੇ ਜਿਹੜੇ ਜਸਟਿਨ ਟਰੂਡੋ ਦੇ ਰੂਪ ਦੇ ਵਿੱਚ ਇੱਕ ਸਿੱਖ ਦੋਸਤ ਪਰਸਨੈਲਿਟੀ ਜਾਂ ਇੱਕ ਯੰਗ ਮੈਨ ਜਿਹੜਾ ਸ਼ਾਇਦ ਇੱਕ ਸਾਰੀ ਖੇਡ ਨੂੰ ਸਮਝਦਾ ਸੀ ਆਈ ਤੇ ਸਿੱਖਾਂ ਦੀ ਜਿਹੜੀ ਹੈ ਨਾ ਸਿਰਫ ਪੋਲੀਟੀਕਲ ਸਿਸਟਮ ਦੇ ਵਿੱਚ ਇੱਕ ਜ਼ੋਰਦਾਰ ਐਂਟਰੀ ਹੋਈ ਬਲਕਿ ਜਸਟਿਨ ਟਰੂਡੋ ਦੀ ਕੈਬਨਿਟ ਦੇ ਵਿੱਚ 4-5 ਸਿੱਖ ਵਜ਼ੀਰ ਆ ਜਾਂਦੇ ਨੇ, ਡਿਫੈਂਸ ਮਿਨਿਸਟਰ ਸਿੱਖ ਹੁੰਦਾ ਦੂਜਾ। ਔਰ ਉਸ ਪੀਰੀਅਡ 'ਚ ਮੈਂ ਕਿਉਂਕਿ ਇਹ ਜਿਹੜਾ ਵਾਕਿਆ ਪਰਸੋਂ ਹੋਇਆ ਸੈਚਰਡੇ ਆਟਵਾ ਦੇ ਉਸ ਜਿਹੜੀ ਸਿੱਖ ਰਿਮੈਂਬਰੈਂਸ ਘੱਲੂਘਾਰਾ ਰਿਮੈਂਬਰੈਂਸ ਰੈਲੀ ਦੇ ਵਿੱਚ ਉਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਇਹਨਾਂ ਦਾ ਮੋਡਸ ਆਪਰੈਂਡੀ ਕੀ ਹੈ ਏਜੰਸੀਆਂ ਦਾ ਔਰ ਕਿਸ ਅੰਦਾਜ਼ ਦੇ ਵਿੱਚ ਇਹ ਐਕਟ ਕਰਦੇ ਨੇ, ਮਿਸ ਇਨਫੋਰਮੇਸ਼ਨ ਦੇਣ ਦੇ ਕਿਵੇਂ ਮਾਹਰ ਨੇ ਔਰ ਕਿਵੇਂ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਗਲੀਬਲ ਨੇ, ਪਹਿਲਾਂ ਵੀ ਗਲੀਬਲ ਸੀ ਜਿਹਦੀ ਬਦੌਲਤ 에ਅਰ ਇੰਡੀਆ ਦਾ ਹਾਦਸਾ ਹੋਇਆ। ਫਿਰ ਅਸੀਂ ਦੂਸਰੇ ਦੌਰ ਦੇ ਵਿੱਚ ਦੇਖਦੇ ਹਾਂ ਕਿ ਉਹੀ ਇੱਕ ਇੰਡੀਅਨ ਇੰਟੈਲੀਜੈਂਸ ਆਪਰੇਟਿਵ ਅਠਵਾਲ ਨਾਂ ਦਾ ਬੰਦਾ ਜਿਹੜਾ ਉਹ ਜਸਟਿਨ ਟਰੂਡੋ ਦੇ ਕਾਫਲੇ ਦੇ ਵਿੱਚ ਸ਼ਾਮਲ ਹੋ ਜਾਂਦਾ ਇੰਡੀਆ ਵੇਲੇ। ਉਹਦੇ ਤੋਂ ਜਾਗ ਉਹ ਯਕੀਨੀ ਬਣਾਉਂਦੇ ਨੇ ਕਿ ਉਹਦੀ ਤਸਵੀਰ ਜਸਟਿਨ ਟਰੂਡੋ ਦੀ ਵਾਈਫ ਦੇ ਨਾਲ ਵੀ ਲੱਗੇ, ਉਹਨੂੰ ਹਾਈਲਾਈਟ ਕਰਤਾ ਜਾਂਦਾ। ਐਂਡ ਜਦੋਂ ਦਿੱਲੀ ਦੇ ਵਿੱਚ ਉਹਨਾਂ ਦੀ ਐਮਬੈਸੀ 'ਚ ਇੱਕ ਡਿਨਰ ਕੀਤਾ ਜਾਣਾ ਤੇ ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਨੇ ਖਬਰ ਬ੍ਰੇਕ ਕਰਦੀਆਂ ਨੇ ਜੀ ਇਹ ਤਾਂ ਕਨਵਿਕਟਡ ਬੰਦਾ ਹੈ, ਖਾਲਿਸਤਾਨੀ ਕਨਵਿਕਟਡ,
ਜਿਹਨੂੰ ਇਹ ਲਿਆਂਦਾ। ਸੋ ਉਹਨਾਂ ਨੇ ਜਸਟਿਨ ਟਰੂਡੋ ਦੇ ਖਿਲਾਫ ਜਿਹੜਾ ਨੈਰੇਟਿਵ ਪਹਿਲਾਂ ਹੀ ਬਿਲਡ ਕੀਤਾ ਸੀ, ਜਿਹਦੇ ਲਈ ਉਹਨਾਂ ਨੇ ਆਪਣੇ ਸਟੂਜ ਕੈਪਟਨ ਅਮਰਿੰਦਰ ਨੂੰ ਇਸਤੇਮਾਲ ਕੀਤਾ, ਉਸ ਸਾਰੇ ਦੇ ਵਿੱਚ ਉਹਨਾਂ ਨੇ ਫਰਦਰ ਇੱਕ ਕੋਕਾ ਜੜ ਦਿੱਤਾ ਕਿ ਆਹ ਦੇਖੋ ਜੀ ਕੀ ਸਬੂਤ ਹੈ। ਵੱਡੀ ਐਮਬੈਰਸਮੈਂਟ ਹੋਈ ਔਰ ਬਾਅਦ ਦੇ ਵਿੱਚ ਈਵਨ ਕੈਨੇਡੀਅਨ ਇੰਟੈਲੀਜੈਂਸ ਚੀਫ ਨੇ ਜਾਂ ਉਹਨਾਂ ਦੇ ਜਿਹੜੀ ਇਨਕੁਆਇਰੀ ਕਮੇਟੀ ਹੋਈ ਉਹਦੇ 'ਚ ਉਹਨਾਂ ਨੇ ਬੇਸ਼ੱਕ ਦਬੀ ਆਵਾਜ਼ 'ਚ ਹੀ ਕਿਹਾ ਕਿ ਬਈ ਇਹ ਉਹਦੀ ਕਲੀਅਰੈਂਸ ਜਾਂ ਉਹਨੂੰ ਵਿੱਚ ਵਾੜਨਾ ਉਹ ਇੰਡੀਅਨ ਇੰਟੈਲੀਜੈਂਸ ਦਾ ਕੰਮ ਸੀ। ਇਹ ਉਦੋਂ ਦੀ ਕਹਾਣੀ ਹੈ। ਹੁਣ ਇਸ ਸਾਰੇ ਨੂੰ ਅਸੀਂ ਅੱਗੇ ਤੋਰਦੇ ਉਸ ਟਰੂਪ ਦੇ ਵਿੱਚ ਜਿਹੜਾ ਜਸਟਿਨ ਟਰੂਡੋ ਨਾਲ ਗਿਆ, ਮੀਡੀਆ ਦਾ ਇੱਕ ਪੂਰੀ ਟੀਮ ਸੀ ਨਾਲ ਜੀ, ਔਰ ਉਹਦੇ 'ਚ ਜਿਵੇਂ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਹੁਣ ਇਸ ਦੁਨੀਆ ਤੋਂ ਜਾ ਚੁੱਕੇ ਨੇ, ਉਹ ਇੱਕ ਪ੍ਰੋਮੀਨੈਂਟ ਜਰਨਲਿਸਟ ਜਿਨ੍ਹਾਂ ਨੇ ਅਖਬਾਰ, ਰੇਡੀਓ, ਟੀਵੀ ਸਭ ਕੱਢਿਆ, ਉਹਨਾਂ ਦਾ ਵੀਜ਼ਾ ਤਾਂ ਉਹਨਾਂ ਨੇ ਇੰਡੀਆ ਨੇ ਕਲੀਅਰ ਨਹੀਂ ਕੀਤਾ, ਇਹਦੇ ਬਾਵਜੂਦ PMO ਆਫਿਸ ਨੇ ਇੰਟਰਵੀਨ ਕੀਤਾ। ਪਰ TV 84 ਨੂੰ ਇਹ ਸ਼ਰਫ ਹਾਸਲ ਹੈ ਕਿ ਸਾਡੇ ਬਿਊਰੋ ਚੀਫ ਮਨਵੀਰ ਸਿੰਘ ਜਿਹੜੇ ਨੇ ਉਹਨਾਂ ਦਾ ਵੀਜ਼ਾ ਇੰਡੀਆ ਦਾ PMO ਆਫਿਸ ਨੇ ਕਲੀਅਰ ਕਰਵਾਇਆ। ਹਾਲਾਂ ਪਾਸਪੋਰਟ ਭਾਵੇਂ ਉਹਨਾਂ ਨੂੰ ਇੱਕ ਦਿਨ ਬਾਅਦ ਦਿੱਤਾ ਗਿਆ, ਉਹ ਮੇਨ ਟੀਮ ਤੋਂ ਬਾਅਦ ਅਗਲੇ ਦਿਨ ਗਏ। ਦਰਬਾਰ ਸਾਹਿਬ ਵੀ ਉਹਨਾਂ ਨੇ ਕਵਰ ਕੀਤਾ ਜਸਟਿਨ ਟਰੂਡੋ ਦੀ ਵਿਜ਼ਿਟ ਨੂੰ ਔਰ ਦੂਸਰੇ। ਔਰ ਉਸ ਪੀਰੀਅਡ ਦੇ ਵਿੱਚ ਹੀ ਜਦੋਂ ਕਿ ਉੱਥੇ ਹੀ ਸਨ ਤੇ ਇੱਕਦਮ ਐਸਾ ਲੱਗਾ ਉਹਨਾਂ ਨੂੰ, ਜਿਹੜੇ ਇੱਕ ਦੋ ਫੋਨ ਆਏ, ਇਹਨਾਂ ਨੂੰ ਅੰਦਾਜ਼ਾ ਹੋ ਗਿਆ ਕਿ ਭਾਈ ਇਹ ਹੁਣ ਮੈਨੂੰ ਜਿਹੜਾ ਹੈ ਉਹ ਟਰੈਕ ਕਰ ਰਹੇ ਨੇ, ਔਰ ਉਹ ਵਾਪਸ ਆ ਗਏ। ਹੁਣ ਮਨਵੀਰ ਸਿੰਘ ਇੱਕ ਪਰਿਵਾਰ 'ਚ ਆਪਣਾ ਕਿਰਤ ਕਰਨ ਵਾਲੇ ਗੁਰਸਿੱਖ ਨੇ। TV 84 ਜਿਹੜਾ ਉਹਨਾਂ ਦੀ ਉਹ ਪੰਥਕ ਸੇਵਾ ਦਾ ਹਿੱਸਾ ਹੈ ਜੀ। ਇਸ ਤੋਂ ਇਲਾਵਾ ਕੋਈ ਵੀ ਪੰਥਕ ਏਜੰਡਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਉਹਨਾਂ ਦੀ ਸਾਂਝ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਦੇ ਨਾਲ ਖਲੋਤਾ ਹੈ, ਔਰ ਇਸ ਤੋਂ ਇਲਾਵਾ ਵੀ ਜਿੱਥੇ ਕੋਈ ਐਕਟੀਵਿਟੀ ਹੁੰਦੀ ਹੈ ਕਿਸੇ ਦੇ, ਉਹ ਪਹੁੰਚਦੇ ਨੇ। ਹੁਣ ਜਿਵੇਂ ਮੈਂ ਕਿਹਾ ਵੀ ਸੁਖਵਿੰਦਰ ਸਿੰਘ ਹੰਸਰਾ ਖਾਲਿਸਤਾਨ ਦੀ ਆਵਾਜ਼ ਬਣੇ ਰਹੇ ਆਪਣੀ ਪੂਰੀ ਹਯਾਤੀ ਤੱਕ। ਔਰ ਕੁਝ ਸਾਲ ਪਹਿਲਾਂ, ਸ਼ਾਇਦ 3 ਜਾਂ 4 ਸਾਲ ਪਹਿਲਾਂ, ਕੋਵਿਡ ਤੋਂ ਅੱਜ ਤੋਂ 6 ਸਾਲ ਪਹਿਲਾਂ, ਉਹਨਾਂ ਨੇ ਦੇਖਿਆ ਕਿ ਭਾਈ ਚਲੋ ਪ੍ਰੋਟੈਸਟ ਵੀ ਹੁੰਦੇ ਨੇ ਕੌਂਸਲੇਟਸ ਦੇ ਬਾਹਰ ਦੂਜੇ, ਪਰ ਓਟਵਾ ਪਾਰਲੀਮੈਂਟ ਦੇ ਬਾਹਰ ਸਾਨੂੰ ਜਿਹੜੀ ਹੈ ਰਿਮੈਂਬਰੈਂਸ ਰੈਲੀ ਫॉर ਸਿੱਖ ਘੱਲੂਘਾਰਾ ਜਾਂ ਸਿੱਖ ਜੈਨੋਸਾਈਡ ਰੱਖਣੀ ਚਾਹੀਦੀ ਹੈ। ਔਰ ਉਹਦੇ 'ਚ ਉਹ ਇੱਕ ਇਵੈਂਟ ਬਣ ਗਈ। ਕੋਵਿਡ ਦੇ ਚੱਲਦਿਆਂ ਤਾਂ 2 ਸਾਲ 'ਚ ਨਹੀਂ ਹੋਇਆ। ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਇਸ ਵਾਰ ਵੀ ਜਿਹੜਾ ਇਹ ਜਿਹਦੇ 'ਚ ਟੋਰਾਂਟੋ ਤੋਂ, ਮੌਂਟਰੀਆਲ ਤੋਂ, ਓਟਵਾ ਤੋਂ, ਈਸਟ ਕੋਸਟ ਦੀਆਂ, ਜਿਵੇਂ ਹੁਣ ਲੰਡਨ ਗੁਰਦੁਆਰਾ ਸਾਹਿਬ 'ਚ ਵੀ ਪੰਥ ਪ੍ਰਸਤ ਵੀਰ ਨੇ, ਉਹਨਾਂ ਵੱਲੋਂ ਵੀ ਉਪਰਾਲਾ ਸੀ। ਹੁਣ ਜਿਹੜਾ ਨੈਰੇਟਿਵ, ਕਿਉਂਕਿ ਇਹ ਘਟਨਾ ਪਰਸੋਂ ਦੀ ਵਾਪਰੀ ਹੈ, ਮੈਂ ਇਸ ਨੂੰ ਕਲੋਜ਼ਲੀ ਮੋਨੀਟਰ ਵੀ ਕਰ ਰਿਹਾ ਸੀ। ਮਨਵੀਰ ਸਿੰਘ ਹੋਰਾਂ ਦੇ ਨਾਲ ਵੀ ਗੱਲਬਾਤ ਹੋਈ ਔਰ ਆਲਰੇਡੀ ਜਿਹੜਾ ਮੀਡੀਆ ਨੇ ਉਹਨੂੰ ਜਿਸ ਢੰਗ ਦੇ ਨਾਲ ਉਭਾਰਿਆ ਔਰ ਜਿਸ ਲੈਵਲ ਦਾ, ਕਿਉਂਕਿ ਮੇਰੇ ਸਾਹਮਣੇ ਇਸ ਵੇਲੇ ਗਲੋਬਲ ਨਿਊਜ਼ ਦੀ ਸਟੋਰੀ ਹੈ, ਮੇਰੇ ਸਾਹਮਣੇ ਨੈਸ਼ਨਲ ਪੋਸਟ ਦੀ ਸਟੋਰੀ ਹੈ, ਸਿਟੀ ਨਿਊਜ਼ ਟੋਰਾਂਟੋ ਦੀ, ਔਰ ਹੋਰ ਬਹੁਤ ਸਾਰੀਆਂ ਨੇ। ਪਰ ਮੈਂ ਇੱਕ ਦਾ ਸਹਾਰਾ ਲਵਾਂਗਾ ਇਹ ਦੱਸਣ ਤੋਂ ਪਹਿਲਾਂ ਕਿ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਅੱਜ ਵੀ ਕੈਨੇਡੀਅਨ ਏਜੰਸੀਆਂ ਨੂੰ ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ ਦੇਣ 'ਚ ਕਾਮਯਾਬ ਨੇ, ਔਰ ਬਿਨਾਂ ਪੜਤਾਲ ਕੀਤੇ, ਬਿਨਾਂ ਉਸ ਸੋਰਸ ਨੂੰ ਜਾਂਚ ਕੀਤੇ ਜੀ ਕਿੰਨੀ ਵਲਨਰੇਬਿਲਿਟੀ ਹੈ ਇਹਨਾਂ ਦੀ ਕਿ ਵੀ ਉਹਨਾਂ ਨੇ ਕਿਸ ਹੱਦ ਤੱਕ ਜਾ ਕੇ ਐਕਟ ਕੀਤਾ। ਪਰ ਉਸ ਤੋਂ ਪਹਿਲਾਂ ਮੈਂ ਜਿਹੜੀ ਗਲੋਬਲ ਨਿਊਜ਼ ਦੀ ਹੈਡਲਾਈਨ ਹੈ ਉਹ ਹੈ ਮੇਜਰ ਕੋਟ ਅਨਕੋਟ ਕਾਮਿਆਂ 'ਚ, ਮੇਜਰ ਨੈਸ਼ਨਲ ਸਿਕਿਉਰਿਟੀ ਇਨਵੈਸਟੀਗੇਸ਼ਨ ਅੰਡਰ ਵੇ ਇਨਟੂ ਪਾਰਲੀਮੈਂਟ ਹਿੱਲ ਐਕਸਪਲੋਸਿਵ ਸਕੇਅਰ, ਕਿ ਭਾਈ ਵੱਡੀ ਨੈਸ਼ਨਲ ਸਿਕਿਉਰਿਟੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ। ਔਰ ਕਿਉਂਕਿ ਇਹ ਜਿਹੜੀ ਆ ਪਾਰਲੀਮੈਂਟ ਹਿੱਲ ਇਹ ਥ੍ਰੈਟ ਕੀਤਾ ਗਿਆ, ਔਰ ਇਹ ਥ੍ਰੈਟ ਵੀ ਕਿਸੇ ਮਾੜੇ ਧੀੜੇ ਦਾ ਨਹੀਂ ਸੀ। ਉਹਨਾਂ ਦੇ ਕਹਿਣ ਮੁਤਾਬਕ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਟਿਪ ਆਫ ਕੀਤਾ, ਫਿਰ ਕੈਨੇਡੀਅਨ ਸੈਂਟਰਲ ਏਜੰਸੀਜ਼, ਉਹਨਾਂ ਦੀ ਲੋਕਲ ਪੁਲਿਸ ਓਟਵਾ ਜਾਂ ਉਹਨਾਂ ਸਾਰਿਆਂ ਨੂੰ ਕਰਕੇ ਉਹਨਾਂ ਨੇ ਜਿਹੜਾ ਪਾਰਲੀਮੈਂਟ ਅਟੈਕ ਦੇ ਉੱਤੇ ਜਿਹੜਾ ਵੀ ਉਹਨਾਂ ਦੀ ਜਿਸ ਨੂੰ ਤੁਸੀਂ ਸਟੈਪ ਬਾਈ ਸਟੈਪ ਜੋ ਲੈਣਾ ਹੁੰਦਾ, ਉਹਨਾਂ ਨੇ ਪ੍ਰੋਟੈਕਟਿਵ ਕਵਰ ਦਿੱਤਾ, ਜਹਾਜ਼ ਹਵਾ 'ਚ ਆ ਗਏ, ਸੈਨੇਟਰਸ ਨੂੰ ਖਾਲੀ ਕਰਵਾ ਲਿਆ ਗਿਆ ਬਿਲਡਿੰਗ ਨੂੰ, ਪੂਰੇ ਉਹਨਾਂ ਦੇ ਜਿਹੜੇ ਐਂਟਾਈ ਐਕਸਪਲੋਸਿਵ ਸਕੁਆਡ ਜਿਹੜੇ ਨੇ ਉਹ ਆ ਜਾਂਦੇ ਨੇ। ਔਰ ਉਸ ਸਾਰੇ ਦੇ ਵਿੱਚ ਹੁਣ ਇਹ ਐਨ ਉਸ ਮੌਕੇ ਤੇ ਕੀਤਾ ਜਾਂਦਾ ਹੈ ਜਿਹੜਾ ਕਿ ਔਰ ਬਾਕਾਇਦਾ ਪਰਮਿਟ ਲਿਆ ਹੋਇਆ ਸੀ। ਹਾਲਾਂਕਿ ਪਰਮਿਟ ਲੈਣ ਪਰਮਿਟਸਾਰ ਹਰਪ੍ਰੀਤ ਸਿੰਘ ਜਿਹੜੇ ਸਪੁੱਤਰ ਨੇ ਸੁਖਵਿੰਦਰ ਸਿੰਘ ਹੰਸਰਾ, ਉਹਨਾਂ ਨੇ ਲਿਆ। ਲੇਕਿਨ ਵੀਰ ਮਨਵੀਰ ਸਿੰਘ ਔਰ ਉਹਨਾਂ ਦੇ ਨਾਲ ਪਰਮਿੰਦਰ ਸਿੰਘ ਜਿਹੜੇ ਐਕਟਿਵਿਸਟ ਨੇ ਯੂਥ ਵਿੰਗ ਦੇ ਵੀ ਨਾਲ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ, ਇਹ ਮੇਨ ਆਰਗੇਨਾਈਜ਼ਰਸ ਨੇ। ਹਰ ਸਾਲ ਦੇ ਹੀ ਜਿਹੜੇ ਨੇ ਆਰਗੇਨਾਈਜ਼ਰਸ ਸ਼ਾਮਲ ਹੁੰਦੇ ਨੇ। ਹੁਣ ਮਕਸਦ ਉਹਨਾਂ ਦਾ ਜਿਹੜਾ ਸਿਰਫ ਇਹੀ ਨਹੀਂ ਸੀ ਕਿ ਉਹਨਾਂ ਨੇ ਰੈਲੀ ਨੂੰ ਸਾਬੋਟਾਜ ਕਰਨਾ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ 'ਚ ਵੀ ਇਹ ਕਿਹਾ ਸੀ ਕਿ ਜਿਸ ਅੰਦਾਜ਼ ਦੇ ਵਿੱਚ ਭਗਵੰਤ ਮਾਨ ਜਾ ਕੇ ਮਿਲਿਆ ਹਾਈ ਕਮਿਸ਼ਨਰ ਨੂੰ ਕੈਨੇਡਾ ਦੇ ਦਿੱਲੀ ਦੇ ਵਿੱਚ ਕਿ ਜੀ ਪੰਜਾਬ ਪੁਲਿਸ ਨਾਲ ਤਾਵਨ ਕਰੋ, ਸਾਡੇ ਗੈਂਗਸਟਰ ਤੁਹਾਡੇ ਆ ਕੇ ਬੈਠ ਗਏ ਨੇ ਔਰ ਇਹ ਜਿਹੜਾ ਇਹ ਪੀਸ ਅਸੀਂ ਬੜੀ ਔਖੀ ਅਰਨ ਕੀਤੀ ਹੈ ਉਹਨੂੰ ਖਰਾਬ ਕਰ ਰਹੇ ਨੇ ਜਾਂ ਦੂਜੇ। ਹੁਣ ਉਹਨਾਂ ਨੇ ਏਜੰਸੀਆਂ ਨੇ ਦੇਖਿਆ ਕਿ ਵੀ ਇਹ ਜਿਹੜਾ ਉੱਥੇ ਕੋਈ ਇੰਟੈਲੀਜੈਂਸ ਦਾ ਜਾਂ ਦੂਜੇ ਦੇ ਨਾਲ ਤਾਂ ਗੱਲ ਬਣਦੀ ਨਹੀਂ ਹੈ, ਇਹਨਾਂ ਨੂੰ ਵਿਦਿਨ ਜਿਹੜਾ ਇਹ ਇਸ ਕਿਸਮ ਤੇ ਲਾ ਦਿਓ ਕਿ ਭਾਈ ਤੁਹਾਡੀ ਪਾਰਲੀਮੈਂਟ ਸੇਫ ਨਹੀਂ ਹੈ, ਤੁਹਾਡੇ ਪਾਰਲੀਮੈਂਟਰੀ ਜਿਹੜੇ ਨੇ ਸਟਾਫ ਸੇਫ ਨਹੀਂ ਹੈ। ਔਰ ਇਹ ਖਬਰ ਇਹ ਦੱਸਦੀ ਹੈ ਕਿ ਭਾਈ ਉਹਨਾਂ ਨੇ ਸਾਰਾ ਏਰੀਆ ਕਲੋਜ਼ ਕੀਤਾ ਔਰ ਐਨਫੋਰਸਮੈਂਟ ਨੇ ਪੋਸੀਬਲ ਥ੍ਰੈਟ ਸ਼ਬਦ ਔਰ ਇਹ ਪਲੇਸ ਵਾਸ ਪੁੱਟ ਇਨਟੂ ਇਫੈਕਟ, ਇਹ ਸ਼ੈਲਟਰ ਇਨ ਪਲੇਸ, ਪੂਰਾ ਇੱਕ ਸ਼ੈਲਟਰ ਬਣਾ ਦਿੱਤੀ ਇਨਟੂ ਇਫੈਕਟ ਫॉर ਐਮਪੀਜ਼ ਐਂਡ ਸੈਨੇਟਰਸ ਐਮਿਡ ਦਾ ਇਨਵੈਸਟੀਗੇਸ਼ਨ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਹੈ ਮੇਜਰ ਨੈਸ਼ਨਲ ਸਿਕਿਉਰਿਟੀ ਇਨਵੈਸਟੀਗੇਸ਼ਨਸ ਅੰਡਰਵੇ ਇਨ ਲਾਈਟ ਆਫ ਵਾਰਨਿੰਗ from Canadian border security agencies about potential explosives in vehicles parked near Parliament Hill। ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਪਾਰਕ ਨੇ ਇਹਨਾਂ 'ਚ ਐਕਸਪਲੋਸਿਵ ਨੇ ਔਰ ਇਹ ਜਿਹੜੇ ਨੇ ਪਾਰਲੀਮੈਂਟੇਰੀਅਨਸ ਐਂਡ देयर ਸਟਾਫ ਆਰ ਟੋਲਡ ਟੂ ਸ਼ੈਲਟਰ ਇਨ ਪਲੇਸ। ਉਹਨਾਂ ਨੇ ਸ਼ੈਲਟਰ 'ਚ ਭੇਜਿਆ ਔਰ ਫਿਰ ਉਹਨਾਂ ਨੇ ਜਿਹੜਾ ਉਹ ਪੂਰੀਆਂ ਜਿਹੜੀ ਕ੍ਰੈਡੀਬਲ ਥ੍ਰੈਟ ਆਫ ਐਕਸਪਲੋਸਿਵ ਦੇ ਥੱਲੇ ਜੋ ਵੀ ਉਹਨਾਂ ਦੇ ਮੇਸ਼ਰਸ ਹੁੰਦੇ ਨੇ ਔਰ ਉਹਨਾਂ ਨੇ 2 ਵਹੀਕਲਸ ਵੀ ਸਰਚ ਕੀਤੀਆਂ ਖਾਸ ਤੌਰ ਤੇ ਐਕਸਪਲੋਸਿਵਸ ਦੇ ਲਈ ਔਰ ਉਹ ਮਨਵੀਰ ਸਿੰਘ ਔਰ ਪਰਮਿੰਦਰ ਸਿੰਘ ਦੀਆਂ ਵਹੀਕਲ ਸੀ। ਇਕੱਲਾ ਵਹੀਕਲ ਤੱਕ ਇਹ ਗੱਲ ਮਹਿਦੂਦ ਨਹੀਂ ਸੀ। ਔਰ ਇਸ ਸਾਰੇ 'ਚ ਕਿਸ ਲੈਵਲ ਦੀ ਥ੍ਰੈਟ ਦੇ ਤੌਰ ਤੇ ਲਾਲ ਸਿਗਨਲ ਦਿੱਤਾ ਗਿਆ। ਮਲਟੀਪਲ ਨੈਸ਼ਨਲ ਸਿਕਿਉਰਿਟੀ ਐਂਡ ਲਾ ਐਨਫੋਰਸਮੈਂਟ ਏਜੰਸੀਜ਼ ਇਨਕਲੂਡਿੰਗ RCMP led national security team, the Ottawa Police Service, high-ranking intelligence officials are engaged in the investigation। ਕਿਉਂਕਿ ਜਦੋਂ ਇਹ ਸਟੋਰੀ ਜਿਹੜੀ ਹੈ ਉਹਨਾਂ ਨੇ ਫਾਈਲ ਕੀਤੀ ਉਦੋਂ ਅਜੇ ਤੱਕ ਇੰਨੀ ਕਿ ਭਾਈ ਇਹ ਸਾਰੇ ਕਰ ਰਹੇ ਨੇ ਔਰ ਗਲੋਬਲ ਨਿਊਜ਼ ਨੂੰ ਉਹਨੇ ਦੱਸਿਆ ਵੀ ਇਹ ਜਿਹੜੀ ਹੈ potential explosive threat came from Canada Border Service Agency whose intelligence branch focuses on detecting a high risk people and goods at the earliest point of their travel to Canada। ਹੁਣ ਬਾਰਡਰ ਨਾਲ ਲੱਗਦੀ ਜਿਹੜੀ ਹੈ ਉਹ ਉਹਨਾਂ ਨੂੰ ਰੈੱਡ ਅਲਰਟ ਦਿੰਦੇ ਨੇ, ਹਾਈ ਰਿਸਕ ਲੋਕਾਂ ਦੀ ਗੱਲ ਕਰਦੇ ਨੇ। ਹੁਣ ਹਾਈ ਰਿਸਕ ਲੋਕਾਂ 'ਚ ਕੌਣ ਨੇ? ਮਨਵੀਰ ਸਿੰਘ ਔਰ ਪਰਮਿੰਦਰ ਸਿੰਘ। ਔਰ ਜਿਹੜਾ ਅਕਾਊਂਟ ਮਨਵੀਰ ਸਿੰਘ ਹੋਰਾਂ ਨੇ ਦੱਸਿਆ, ਇਕੱਲਾ ਮੈਨੂੰ ਹੀ ਨਹੀਂ ਦੱਸਿਆ, ਉਹਨਾਂ ਨੇ ਜਿਹੜਾ ਇਸ ਨੈਸ਼ਨਲ ਪੋਸਟ ਨਾਲ ਇੰਟਰਵਿਊ 'ਚ ਵੀ ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਉਹਨਾਂ ਨੂੰ ਪਾਸੇ ਕਰਕੇ, ਕਿਉਂਕਿ ਜਦੋਂ ਉਹਨਾਂ ਨੇ ਉੱਥੇ ਦੇਖਿਆ ਜਾ ਕੇ ਵੀ ਉੱਥੇ ਤਾਂ ਕੁਝ ਹੋ ਰਹੀ ਹੈ ਤੇ ਉਹਨਾਂ ਨੇ ਉਹਦੇ ਨੇੜੇ ਸੁਪਰੀਮ ਕੋਰਟ ਹੈ, ਉਹਦੇ ਬਾਹਰ ਲੌਨਸ ਨੇ, ਉੱਥੇ ਜਿਹੜੇ ਵੀ ਲੋਕ ਕਿਉਂਕਿ ਬੱਸਾਂ ਤੇ ਟੋਰਾਂਟੋ ਤੋਂ ਦੂਜੇ ਆ ਰਹੇ ਸੀ, ਉੱਥੇ ਰੈਲੀ ਸ਼ੁਰੂ ਕਰਤੀ। ਔਰ ਇਨ ਦਾ ਮੀਨ ਟਾਈਮ ਇੱਕ ਉਹਨਾਂ ਦਾ ਪੁਲਿਸ ਆਫੀਸ਼ੀਅਲ ਕੁਆਇਟਲੀ ਇਹਨਾਂ ਦੇ ਕੋਲ ਆਇਆ ਮਨਵੀਰ ਸਿੰਘ ਕੋਲ। ਉਹ ਕਹਿਣ ਲੱਗੇ ਵੀ ਤੁਸੀਂ ਅੰਡਰ ਅਰੈਸਟ ਹੋ, ਇੱਥੇ ਤੁਹਾਨੂੰ ਮੈਂ ਹੈਂਡਕਫ ਨਹੀਂ ਕਰਾਂਗਾ, ਤੁਸੀਂ ਕਿਉਂਕਿ ਸਾਰਿਆਂ ਦੇ ਸਾਹਮਣੇ ਤੁਸੀਂ ਮੈਨੂੰ ਫੋਲੋ ਕਰੋ। ਔਰ ਜਿਉਂ ਹੀ ਉਹਨਾਂ ਨੂੰ ਉਹ ਪ੍ਰਾਈਵੇਟਲੀ ਉਹਨਾਂ ਨੇ ਆਉਣ ਲੱਗੇ ਆਪਣੇ ਇੱਕ ਅੱਧੇ ਬੰਦੇ ਨੂੰ ਦੱਸਦਾ ਕਿ ਮੈਂ ਉਹਨਾਂ ਦੀ ਹੁਣ ਵਾਈਫ ਬੱਚੇ ਉੱਥੇ ਨੇ, ਸੈਂਕੜਿਆਂ ਲੋਕ ਇਕੱਠੇ ਨੇ, ਉਹਨਾਂ ਨੂੰ ਉਹ ਵਾਕ ਕਰਕੇ ਆਪਣੀ ਵਹੀਕਲ 'ਚ ਲੈ ਗਏ, ਹੈਂਡਕਫ ਕੀਤਾ, ਉਹਨੂੰ ਸਟੇਸ਼ਨ 'ਤੇ ਲਿਆਇਆ। ਉਹਨਾਂ ਨੂੰ ਕਿਹਾ ਜੀ ਤੁਹਾਨੂੰ ਅਸੀਂ ਲਾਇਰ ਪ੍ਰੋਵਾਈਡ ਕਰਦੇ ਹਾਂ, ਦੂਜਾ ਲਾਇਰ ਨਾਲ ਉਹਨਾਂ ਨੇ ਗੱਲ ਕੀਤੀ। ਇਨ ਦਾ ਮੀਨ ਟਾਈਮ ਜਿਹੜਾ ਉਹਨਾਂ ਨੂੰ ਹਿਰਾਸਤ 'ਚ ਰੱਖਿਆ ਗਿਆ ਔਰ ਕਿੰਨੇ ਘੰਟੇ ਬਾਅਦ 5 ਜਾਂ 6 ਘੰਟੇ ਬਾਅਦ ਉਹਨਾਂ ਨੂੰ ਸ਼ਾਮ ਨੂੰ ਛੱਡਿਆ। ਲੇਕਿਨ ਇਨ ਦਾ ਮੀਨ ਟਾਈਮ ਪੂਰੇ ਉਹਨਾਂ ਦਾ ਜਿਹੜਾ ਬੌਂਬ ਸਕੁਆਡ ਹੁੰਦਾ ਜਿਹੜਾ ਉਹਨਾਂ ਨੂੰ ਜਿਹੜਾ ਉਹ ਨਕਾਰਾ ਕਰਦਾ, ਉਹਨਾਂ ਨੇ ਉਹਨਾਂ ਦੀ ਕਾਰ ਨੂੰ ਦੀ ਉਸੇ ਤਰ੍ਹਾਂ ਹੀ ਇਕੱਲੀ ਤਲਾਸ਼ੀ ਨਹੀਂ। ਔਰ ਈਵਨ ਉਹਨਾਂ ਨੇ ਕਿਹਾ ਕਿ ਵੀ ਜਦੋਂ ਉਹਨਾਂ ਨੇ ਜਾਣਾ ਸੀ ਵਹੀਕਲ ਨੂੰ, ਮੈਨੂੰ ਕਿਹਾ ਵੀ ਕੁਝ ਰੱਖਿਆ ਤਾਂ ਨਹੀਂ ਹੋਇਆ ਵਿੱਚ। ਮਤਲਬ ਇਹ ਸੀ ਕਿ ਉਹਨਾਂ ਨੂੰ ਇਹ ਲੱਗਾ ਇਹ ਨਾ ਹੋਏ ਕਿ ਵੀ ਜਿਹੜੇ ਜਾ ਰਹੇ ਨੇ, ਮਤਲਬ ਇਸ ਹੱਦ ਤੱਕ ਜਿਹੜਾ ਉਹਨਾਂ ਦੀ ਜਿਹੜੀ ਹੈ ਉਹ ਹਰਾਸਮੈਂਟ ਹੀ ਨਹੀਂ, ਇਹ ਇੱਕ ਪਬਲਿਕ ਹਿਊਮਿਲੇਸ਼ਨ ਸੀ। ਔਰ ਇਸੇ ਤਰ੍ਹਾਂ ਹੀ ਇਹੀ ਉਹਨਾਂ ਨੂੰ ਉਸ ਵੇਲੇ ਤੱਕ ਨਹੀਂ ਸੀ ਪਤਾ ਕਿ ਹੋਰ ਕਿਹਦੇ ਨਾਲ ਇਹ ਹੋਇਆ। ਪਰਵਿੰਦਰ ਸਿੰਘ ਜਿਹੜੇ ਦੂਸਰੇ ਆਰਗੇਨਾਈਜ਼ਰ ਸੀ ਉਹ ਵੀ ਉਸ ਸਾਰੇ 'ਚੋਂ ਗੁਜ਼ਰੇ ਔਰ ਇਸ ਸਾਰੇ 'ਚੋਂ ਉਹਨਾਂ ਨੇ ਈਵਨ ਇਹਨੇ ਨੈਸ਼ਨਲ ਪੋਸਟ ਨੇ ਮਨਵੀਰ ਸਿੰਘ ਹੋਰਾਂ ਦਾ ਔਰ ਦੂਸਰਾ ਪੂਰਾ ਇੰਟਰਵਿਊ ਵੀ ਕੀਤਾ ਔਰ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ
ਉਹਨਾਂ ਨੇ ਕਿਹਾ ਕਿ ਜੀ ਕ੍ਰੈਡੀਬਲ ਇਨਫੋਰਮੇਸ਼ਨ ਹੈ ਔਰ ਮਨਵੀਰ ਸਿੰਘ ਕਹਿੰਦੇ ਦੇ ਬਿਲੀਵ ਦੈਟ ਆਈ ਐਮ ਦਾ ਵਨ ਹੂ ਇਜ਼ ਗੋਨਾ ਡੂ ਦੈਟ। ਉਹਨਾਂ ਨੇ ਕਿਹਾ ਵੀ ਮੈਨੂੰ ਕਿਹਾ, ਮਨਵੀਰ ਸਿੰਘ ਸੈਡ ਪੁਲਿਸ ਅਰੈਸਟਡ ਹਿਮ ਐਂਡ ਟੋਲਡ ਹਿਮ they had credible information that he was connected to a serious bomb threat to the hill. जी। और फिर उन्होंने कहा कि they believed that I am the one who is gonna do that. I was shocked. I am gathering my committee here to bomb them. ਕਿ ਵੀ ਅਸੀਂ ਸਾਡੇ ਲੋਕ ਆ ਰਹੇ ਨੇ ਆਪਣੇ ਦੁੱਖ ਰੋਣ 38 ਸਾਲ ਪਹਿਲਾਂ ਕੀ ਹੋਇਆ ਅਸੀਂ ਇਸ ਲਈ ਇਕੱਠਾ ਕੀਤਾ ਵੀ ਅਸੀਂ ਕਰਨਾ। He said adding police searched him, handcuffed him, brought him to the police station for questioning। ਔਰ ਇਹੀ ਗੱਲ ਪਰਮਿੰਦਰ ਸਿੰਘ ਉਹਨਾਂ ਨੇ ਕਹੀ ਕਿ ਭਾਈ ਆਟਵਾ ਪੁਲਿਸ ਨੇ ਉਸ ਲਗਭਗ ਉਸੇ ਪੀਰੀਅਡ 'ਚ ਹੀ ਉਹਨਾਂ ਨੂੰ ਵੀ ਕਿਹਾ। ਔਰ ਇਸ ਸਾਰੇ ਦਾ ਨਤੀਜਾ ਹੈ ਕਿ ਇਸ ਵੇਲੇ ਕਮੇਟੀ ਦੇ ਵਿੱਚ ਇੱਕ ਬਹੁਤ ਰੋਹ ਔਰ ਗੁੱਸੇ ਜ਼ਾਹਰ 'ਚ ਫੇਰੇ। ਔਰ ਜਿੱਥੋਂ ਤੱਕ ਸਾਡੀ ਜਾਣਕਾਰੀ ਹੈ ਕਿ ਇਹ ਸਾਰਾ ਜਿਹੜਾ ਕੇਸ ਹੈ ਇਹ ਹੁਣ ਕਿਉਂਕਿ ਮੀਡੀਆ 'ਚ ਸਾਰੇ ਮੀਡੀਆ ਇਹ ਤਾਂ ਅਸੀਂ ਪ੍ਰਿੰਟ ਮੀਡੀਆ ਦੀ ਗੱਲ ਕੀਤੀ ਹੈ ਆਲਮੋਸਟ ਇਲੈਕਟ੍ਰੋਨਿਕ ਮੀਡੀਆ ਤੇ ਜਾਂ ਦੂਜੇ ਜਿਹਦੇ 'ਚ ਉਹਨਾਂ ਨੇ ਭਾਵੇਂ ਨਾਂ ਨਹੀਂ ਸੀ ਲਏ ਜਿਹੜਾ ਇਨੀਸ਼ੀਅਲੀ ਹੁੰਦਾ ਹੈ ਕਿ ਵੀ ਕੌਣ ਫੜੇ ਨੇ, ਪਰ ਪ੍ਰੈਜ਼ੈਂਟ ਇਸ ਤਰੀਕੇ ਨਾਲ ਹੀ ਕੀਤਾ ਗਿਆ ਕਿ ਹਾਈਲੀ ਜਿਹੜੇ ਸਸਪੈਕਟਸ ਨੇ ਉਹ ਕਾਬੂ ਦੇ ਥੱਲੇ ਆ ਕਾਬੂ 'ਚ ਆਏ ਨੇ। ਔਰ ਇਸ ਲੈਵਲ ਦੀ ਸਿਕਿਉਰਿਟੀ ਇਹ ਨੈਸ਼ਨਲ ਨਿਊਜ਼ ਹੈ। ਹੁਣ ਅਸੀਂ ਇਹ ਦੇਖਣਾ ਬੇਸ਼ੱਕ ਮਨਵੀਰ ਸਿੰਘ ਉਹਨਾਂ ਦਾ ਪਰਿਵਾਰ, ਜਦੋਂ ਅਸੀਂ ਸਿੱਖੀ ਸਪਿਰਿਟ ਦੀ ਗੱਲ ਕਰਦੇ ਹਾਂ, ਪੰਥ ਨੂੰ ਪਰਨਾਏ ਹੋਏ ਨੇ, ਪਿਆਰ ਕਰਨ ਵਾਲੇ ਨੇ, ਪਰ ਇਹ ਅਫਸੋਸ ਹੁੰਦਾ ਹੈ ਕਿ ਜਿਸ ਕੈਨੇਡਾ ਮੁਲਕ ਦੇ ਉਹ ਸਿਟੀਜ਼ਨ ਨੇ, ਉਹਨਾਂ ਦੇ ਬੱਚਿਆਂ ਨੇ, ਉਹਨਾਂ ਦੇ ਪਰਿਵਾਰ ਲਈ ਔਰ ਕਮਿਊਨਿਟੀ ਲਈ ਇਹ ਮੈਸੇਜ ਕੀ ਹੈ? ਮੈਸੇਜ ਇਹੀ ਹੈ ਕਿ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਦਬਾਉਣਾ। ਔਰ ਇਕੱਲਾ ਇਹੀ ਨਹੀਂ ਹੈ, ਅਸੀਂ ਮੀਡੀਆ ਦੇ ਹਵਾਲੇ ਨਾਲ ਜਦੋਂ ਅਸੀਂ TV 84 ਦੀ ਗੱਲ ਕਰਦੇ ਹਾਂ ਕਿ ਕਿਸ ਲੈਵਲ ਦੀ ਹਰਾਸਮੈਂਟ ਜਿਹੜਾ ਮੀਡੀਆ ਨੂੰ ਉੱਥੇ ਹੋ ਰਹੀ ਹੈ ਵਿਦ ਇਨ ਇੰਡੀਆ ਜੀ, ਜਿਹੜੇ ਬਾਹਰ ਵੀ ਆਵਾਜ਼ ਨੇ। ਹੁਣ ਉੱਥੇ ਤਾਂ ਉਹ YouTube ਬੈਨ ਕਰ ਦੇਣ, Facebook ਕਰ ਦੇਣ, ਉਹਨਾਂ ਦੇ ਹੱਥ ਵੱਸ 'ਚ ਹੈ ਕੀ ਉਹਨਾਂ ਨੇ ਚੱਲਣ ਦੇਣਾ ਕੀ ਨਹੀਂ ਹੈ। ਪਰ ਇਹ ਮੈਸੇਜ ਬਾਹਰ ਤੱਕ ਦੇ ਦਿੱਤਾ ਹੈ ਉਹਨਾਂ ਨੇ ਕਿ ਭਾਈ ਨੋ ਮੈਟਰ ਤੁਸੀਂ ਸਿਟੀਜ਼ਨ ਹੋਵੋ ਉਸ ਮੁਲਕ ਦੇ, ਨੋ ਮੈਟਰ ਤੁਸੀਂ ਮੀਡੀਆ ਪਰਸਨੈਲਿਟੀਜ਼ ਹੋਵੋ, ਨੋ ਮੈਟਰ ਤੁਹਾਡੀ ਆਪਣੀ ਤੁਸੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਹੋ, ਤੁਸੀਂ ਲਾ ਅਬਾਈਡਿੰਗ ਸਿਟੀਜ਼ਨ ਹੋ, ਪਰ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਡਰਟੀ ਗੇਮ ਇੱਥੇ ਵੀ। ਔਰ ਅਸੀਂ ਸਮਝਦੇ ਹਾਂ ਔਰ ਅਸੀਂ ਇਹ ਰਾਏ ਵੀ ਦਿਆਂਗੇ ਕਿ ਭਾਈ ਇਸ ਨੂੰ ਜਿਹੜਾ ਇੱਕ ਅਦਾਲਤਾਂ ਦੇ ਵਿੱਚ ਇਸ ਨੂੰ ਚੈਲੰਜ ਕੀਤਾ ਜਾਣਾ ਚਾਹੀਦਾ। ਜਿਹੜੀ ਹਰਾਸਮੈਂਟ, ਪਰਿਵਾਰਾਂ ਦੀ ਟਰਾਮਾ ਜਿਸ 'ਚੋਂ ਬੱਚੇ ਗੁਜ਼ਰੇ ਨੇ, ਆਪ ਬੰਦਾ ਗੁਜ਼ਰਦਾ ਹੈ, ਜੀਵਨ ਸਾਥੀ ਗੁਜ਼ਰਦਾ ਹੈ, ਇਹ ਨਾਕਾਬਲੇ ਬਰਦਾਸ਼ਤ ਹੈ। ਕਿਉਂਕਿ ਇਹ ਇੱਕ ਹੁਣ ਅਸੀਂ ਇਹਨਾਂ ਦੀ ਐਗਰੈਸਿਵਨੈਸ ਦੇਖ ਰਹੇ ਹਾਂ ਕਿ ਭਾਈ ਕਿਸ ਲੈਵਲ ਤੇ। ਅਸੀਂ ਦੇਖਿਆ ਕਨੈਟੀਕਟ ਅਸੈਂਬਲੀ ਨੇ ਜੇ ਪ੍ਰੋਕਲੇਮੇਸ਼ਨ ਜਾਂ ਸਾਈਟੇਸ਼ਨ ਦਿੱਤੀ, ਉਸ ਤੋਂ ਫੌਰਨ ਬਾਅਦ ਵਿਦਿਨ 24 ਆਵਰਸ ਇਹੀ ਨਹੀਂ ਕਿ ਵੀ ਕੌਂਸੂਲੇਟ ਨਿਊਯਾਰਕ ਵਾਲਾ ਸਟੇਟਮੈਂਟ ਦਿੰਦਾ, ਉੱਥੇ ਖੁਦ ਪਹੁੰਚ ਜਾਂਦਾ ਹੈ, ਉਹਨਾਂ ਦੀ ਸਪੀਕਰ ਦੇ ਨਾਲ ਜਾ ਕੇ ਮਿਸਬਿਹੇਵ ਕਰਦਾ। ਸੋ ਇਹ ਸਿੱਧੇ ਤੌਰ ਤੇ ਇੰਟਰਫੇਰੈਂਸ ਸੀ। ਔਰ ਈਵਨ ਮੈਸੇਚੂਸਟਸ ਦੀ ਇੱਕ ਸਿਟੀ ਸ਼ਾਇਦ ਚੈਰੋਕੀ ਕੀ ਉਹਦਾ ਸ਼ਾਇਦ ਹਾਂਜੀ ਹੋਲੀਓਕ ਨਹੀਂ ਦੂਸਰਾ ਸਿਟੀ ਕਿਹੜੀ ਸੀ? ਚਿਕੋਪੀ। ਔਰ ਸਾਨੂੰ ਇਹ ਦੱਸਿਆ ਗਿਆ ਕਿ ਭਾਈ ਇਹਨਾਂ ਦੀ ਸਾਰੀ ਬਿਜ਼ਨਸ ਕਮਿਊਨਿਟੀ ਔਰ ਦੂਸਰੀ ਉਹ ਚੈਕੋਪੀ ਦੇ ਮੇਅਰ ਕੋਲ ਵੀ ਗਏ ਨੇ ਕਿ ਜੀ ਅਸੀਂ ਬਿਲਕੁਲ ਬਿਜ਼ਨਸ ਨਹੀਂ ਦਿਆਂਗੇ ਔਰ ਤੁਸੀਂ ਇਹ ਜਿਹੜਾ ਕਿਵੇਂ ਫਲੈਗ ਹੋਇਸਟਿੰਗ ਕਿਵੇਂ ਕਰਤੀ, ਕਿਵੇਂ ਪ੍ਰੋਕਲੇਮੇਸ਼ਨ ਕਰਤੀ। ਸੋ ਮਤਲਬ ਇਹ ਹੈ ਵੀ ਇਹਨਾਂ ਦਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਔਰ ਅਸੀਂ ਇਸ ਨੂੰ ਉਠਾਵਾਂਗੇ ਵੀ। ਔਰ ਕੈਨੇਡਾ 'ਚ ਵੀ ਅਸੀਂ ਸਮਝਦੇ ਹਾਂ ਵੀ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਇਹ ਇਸ਼ੂ ਬਣਾਉਣਾ ਚਾਹੀਦਾ ਹੈ ਕਿ ਇਹ ਕੈਨੇਡੀਅਨ ਡਿਪਲੋਮੈਟ ਔਰ ਦੂਜੇ। ਔਰ ਇਹੀ ਗੱਲ ਸੌਫਟ ਟਾਰਗੇਟ 'ਚ ਜਿਹੜਾ ਹਾਦਸੇ ਦੇ ਹਵਾਲੇ ਨਾਲ ਕਹੀ ਸੀ ਉਹਨਾਂ ਨੇ ਕਿ ਉਹਨਾਂ ਨੇ ਕਿਹਾ ਵੀ ਗੋ ਟੂ ਦਾ ਇੰਡੀਅਨ ਹਾਈ ਕਮਿਸ਼ਨ ਐਂਡ ਕੌਂਸੂਲੇਟਸ ਇਨ ਟੋਰਾਂਟੋ ਐਂਡ ਵੈਨਕੂਵਰ ਐਂਡ truckload of these diplomats should be brought here and you will find the fingerprints of this tragedy at their places ਕਿ ਵੀ ਇਹ ਜਿਹੜੇ ਟ੍ਰੇਲ ਜਾਂਦਾ ਉੱਥੇ ਹੀ ਜਾਂਦਾ। ਔਰ ਮੈਂ ਇਹ ਸਮਝਦਾ ਵੀ ਜੇ ਈਵਨ ਇਹ ਜਿਹੜੀ ਥ੍ਰੈਟ ਦੇ ਨਾਂ ਥੱਲੇ ਜੋ ਕੁਝ ਕੀਤਾ ਗਿਆ, ਜੇ ਇਹਦੀ ਵੀ ਜਿਹੜੀ ਹੈ ਨਿਰਪੱਖ ਇਨਵੈਸਟੀਗੇਸ਼ਨ ਹੋਏਗੀ ਤਾਂ ਇਹੀ ਆਏਗਾ ਕਿ ਇਹ ਮਿਸ ਇਨਫੋਰਮੇਸ਼ਨ ਲੋਕਲ ਏਜੰਸੀਜ਼ ਲਈ ਤਾਂ ਜਦੋਂ ਰੈੱਡ ਅਲਰਟ ਆ ਗਿਆ ਉਹ ਤਾਂ ਉਹਨਾਂ ਨੇ ਜੋ ਉਹਨਾਂ ਦਾ ਗੋਇੰਗ ਬਾਈ ਦਾ ਬੁੱਕ ਉਹਨਾਂ ਨੇ ਫੋਲੋ ਕਰਨਾ ਹੈ, ਏਰੀਆ ਨੂੰ ਸਿਕਿਉਰ ਕਰਨਾ ਹੈ, ਪਾਸੇ ਕਰਨਾ ਹੈ, ਸਿਕਿਉਰਿਟੀ ਕਵਰ ਥਰੋ ਕਰਨਾ ਹੈ, ਜੋ ਸਟੈਪ ਉਹਨਾਂ ਦੀ ਸੇਫਟੀ ਦੇ ਨੇ ਉਹ ਆਪਣੀ ਡਿਊਟੀ ਕਰ ਰਹੇ ਨੇ।
ਪਰ ਅਸੀਂ ਸਮਝਦੇ ਹਾਂ ਵੀ ਜਿਹੜੀ ਇਸ ਮਿਸਚਿਫ ਦਾ ਓਰੀਜਨ ਹੈ ਇਹ ਇੰਡੀਅਨ ਐਮਬੈਸੀਆਂ, ਹਾਈ ਕਮਿਸ਼ਨ ਔਰ ਉਸ ਲੈਵਲ ਦੇ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਈਵਨ ਵਿਦਨ ਜਿਹੜੇ ਕੈਨੇਡੀਅਨ ਇਹ ਬਾਰਡਰ ਸਿਕਿਉਰਿਟੀ ਔਰ ਦੂਸਰੇ ਹੈ, ਇਹਦੇ 'ਚ ਵੀ ਉਹਨਾਂ ਦੇ ਜਿਹੜੇ ਨੇ ਸਾਇਲੈਂਟ ਸੈੱਲ ਬੈਠੇ ਹੋਏ ਨੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਕੀਤਾ ਹੈ। ਇਹ ਇੱਕ ਦੁਖਦਾਈ ਗੱਲ ਹੀ ਨਹੀਂ ਹੈ। ਅਸੀਂ ਸਮਝਦੇ ਹਾਂ ਵੀ ਇਹ ਚੈਲੰਜ ਹੈ ਕੈਨੇਡਾ ਦੇ ਔਰ ਡਾਇਸਪੋਰਾ ਸਿੱਖਾਂ ਦੇ ਐਕਟਿਵਿਜ਼ਮ ਨੂੰ, ਔਰ ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਇੱਕ ਸਵਾਲ ਵੀ ਹੈ ਸਿੱਖਾਂ ਦੇ ਲਈ ਜਿਹੜੇ ਬਾਹਰ ਬੈਠੇ ਆ ਜਾਂ ਇਹਨਾਂ ਮੁਲਕਾਂ ਦੇ ਵਿੱਚ ਬੈਠ ਕੇ ਐਕਟਿਵਿਜ਼ਮ ਦੇ ਹਵਾਲੇ ਨਾਲ ਆਪਣੇ ਹੱਕ ਦੀ ਗੱਲ ਕਰਦੇ ਆ, ਉਹਨਾਂ ਦੇ ਲਈ ਕਿ ਅਸੀਂ ਅੱਗੇ ਜਿਵੇਂ ਇਸ ਸਾਰੇ ਪਾਰਟ ਨੂੰ ਤੋਰਨਾ। ਸੋ ਵਿਊਅਰਸ, ਇਸੇ ਦੇ ਨਾਲ ਇਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ।